ਸੋਚੋ ਜੇ ਜ਼ਰਾ ਤੁਹਾਡੇ ਮਾਂ-ਪਿਓ ਨੂੰ ਆਵਾਮ ਦੇ ਸਾਹਮਣੇ ਕੋਈ ਪੁਲਿਸ ਵਾਲਾ ਧੱਕੇ ਮਾਰ ਕੇ ਰੁਲਾ ਦੇਵੇ ਤੇ ਉਸ ਵਕਤ ਤੁਹਾਡੀ ਧੀ ਇਨਸਾਫ ਦੀ ਕੁਰਸੀ ਉੱਤੇ ਬੈਠ ਕੇ ਉਹ ਇੰਸਪੈਕਟਰ ਨੂੰ ਇਤਨਾ ਸਬਕ ਸਿਖਾ ਦੇਵੇ ਕਿ ਪੂਰਾ ਥਾਣਾ ਹਲ ਜਾਏ। ਤਾਂ ਦੋਸਤੋ, ਇਹ ਕਹਾਣੀ ਸਿਰਫ ਇੱਕ ਪਿਤਾ ਤੇ ਧੀ ਦੀ ਨਹੀਂ ਹੈ। ਇਹ ਇੱਜ਼ਤ, ਇਨਸਾਫ ਤੇ ਬਹਾਦਰੀ ਦੀ ਉਹ ਮਿਸਾਲ ਹੈ ਜਿਹੜੀ ਹਰ ਦਿਲ ਨੂੰ ਛੂਹ ਕੇ ਜਾਵੇਗੀ। ਤਾਂ ਦੋਸਤੋ, ਇਸ ਵਾਸਤੇ ਵੀਡੀਓ ਨੂੰ ਸਾਰੀ ਨੂੰ ਜ਼ਰੂਰ ਵੇਖੋ ਤੇ ਇਹਦੇ ਕੋਲੋਂ ਸਬਕ ਇੱਕ ਜ਼ਰੂਰ ਤੁਹਾਨੂੰ ਮਿਲੇਗਾ। ਤਾਂ ਦੋਸਤੋ, ਵਾਕਿਆ ਸ਼ੁਰੂ ਹੁੰਦਾ ਹੈ ਇੱਕ ਰਿਟਾਇਰਡ ਮਾਸਟਰ ਰਾਮਪਾਲ ਸਿੰਘ ਸਾਦਾ ਕੱਪੜੇ, ਹੱਥ ਵਿੱਚ ਪੈਨਸ਼ਨ ਦੀ ਫਾਈਲ, ਬੈਂਕ ਜਾਣ ਲਈ ਬੱਸ ਸਟੈਂਡ ਤੇ ਖੜਾ ਸਨ। ਉਹਨਾਂ ਤੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਸੀ, ਪਰ ਇੱਕ ਗਰੂਰ ਨਾਲ ਭਰਪੂਰ ਪੁਲਿਸ ਇੰਸਪੈਕਟਰ ਰਾਜੇਸ਼ ਆਇਆ। ਇੰਸਪੈਕਟਰ ਚਿਲਾਇਆ, ਓਏ ਬਾਬੇ, ਇਹ ਸੜਕ ਰੋਕ ਰਿਹਾ ਹੈ, ਹਟ ਜਾ ਸਾਈਡ ਤੇ। ਮਾਸਟਰ ਜੀ ਨਰਮੀ ਨਾਲ ਬੋਲੇ, ਪੁੱਤਰ, ਮੈਂ ਬੱਸ ਦੇ ਵੇਲੇ ਦਾ ਇੰਤਜ਼ਾਰ ਕਰ ਰਿਹਾ ਹਾਂ, ਕਿਸੇ ਨੂੰ ਤੰਗ ਨਹੀਂ ਕੀਤਾ। ਪਰ ਰਾਜੇਸ਼ ਗੁੱਸੇ ਵਿੱਚ ਆਇਆ, ਧੱਕਾ ਮਾਰ ਕੇ ਮਾਸਟਰ ਜੀ ਨੂੰ ਸਭ ਦੇ ਸਾਹਮਣੇ ਜ਼ਮੀਨ ਉੱਤੇ ਗਿਰਾ ਦਿੱਤਾ। ਮਾਸਟਰ ਜੀ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਇਰਦ ਗਿਰਦ ਖੜੇ ਲੋਕ ਸਿਰਫ ਤਮਾਸ਼ਾ ਦੇਖ ਰਹੇ ਸਨ। ਤਾਂ ਦੋਸਤੋ, ਉਸੇ ਵੇਲੇ ਅਚਾਨਕ ਇੱਕ ਗਾੜੀ ਆਈ, ਦਰਵਾਜ਼ਾ ਖੁੱਲਿਆ, ਬਾਹਰ ਉਤਰੀ ਇੱਕ IPS ਅਫੀਸਰ ਬਾਨੋ ਸੀ। ਬਾਨੋ ਨੇ ਜਦੋਂ ਦੇਖਿਆ ਉਹ ਬੂੜਾ ਜਿਹੜਾ ਜ਼ਮੀਨ ਉੱਤੇ ਬੈਠਾ ਰੋ ਰਿਹਾ ਹੈ, ਉਹ ਇਹਨਾਂ ਦਾ ਆਪਣਾ ਪਿਤਾ ਸੀ। ਬਾਨੋ ਦੀ ਅੱਖੀਆਂ ਵਿੱਚ ਗੁੱਸੇ ਦੀ ਅੱਗ ਭੜਕ ਉੱਠੀ। ਬਾਨੋ ਨੇ ਇੰਸਪੈਕਟਰ ਨੂੰ ਬੁਲਾ ਕੇ ਆਖਿਆ, ਇੰਸਪੈਕਟਰ ਰਾਜੇਸ਼, ਇਹ ਕੀ ਬਦਤਮੀਜ਼ੀ ਹੈ? ਤੇ ਰਾਜੇਸ਼ ਹੱਸ ਕੇ ਬੋਲਿਆ, ਮੈਡਮ ਜੀ, ਇਹ ਆਮ ਬੰਦਾ ਹੈ, ਮੈਂ ਡਿਊਟੀ ਕਰ ਰਿਹਾ ਸਾਂ। ਬਾਨੋ ਦਾ ਚਿਹਰਾ ਲਾਲ ਹੋ ਗਿਆ, ਆਵਾਜ਼ ਗੂੰਜੀ, ਇਹ ਆਮ ਬੰਦਾ ਨਹੀਂ, ਇਹ ਮੇਰਾ ਪਿਤਾ ਹੈ। ਇਹ ਯਾਦ ਰੱਖੋ, ਪੁਲਿਸ ਦੀ ਵਰਦੀ ਤਾਕਤ ਨਹੀਂ, ਆਵਾਮ ਦੀ ਖਿਦਮਤ ਲਈ ਹੈ। ਬਾਨੋ ਨੇ ਉੱਥੇ ਹੀ ਆਰਡਰ ਦਿੱਤਾ, ਇੰਸਪੈਕਟਰ ਰਾਜੇਸ਼, ਤੁਸੀਂ ਇਸ ਵਕਤ ਤੋਂ ਮੁਅੱਤਲ ਹੋ। ਸਾਰਾ ਮਜਮਾ ਹੈਰਾਨ ਰਹਿ ਗਿਆ। ਉਹਨੂੰ ਥਾਣੇ ਦੇ ਸਾਰੇ ਮੁਲਾਜ਼ਮਾਂ ਨੂੰ ਬੁਲਾ ਕੇ ਆਪਣੇ ਪਿਤਾ ਨੂੰ ਸਾਹਮਣੇ ਬਿਠਾ ਕੇ ਬੋਲੀ ਕਿ ਅੱਜ ਮੇਰਾ ਪਿਤਾ ਸਿਰਫ ਆਪਣੀ ਇੱਜ਼ਤ ਲਈ ਨਹੀਂ, ਬਲਕਿ ਉਹ ਹਰ ਉਸ ਆਦਮੀ ਦੀ ਇੱਜ਼ਤ ਦੀ ਨਿਸ਼ਾਨੀ ਹੈ ਜਿਹੜਾ ਰੋਜ਼ ਸੜਕਾਂ ਤੇ ਪੁਲਿਸ ਦੇ ਰਹਿਮੋ ਕਰਮ ਉੱਤੇ ਹੁੰਦਾ ਹੈ। ਬਾਨੋ ਦੀ ਆਵਾਜ਼ ਗੂੰਜੀ, ਯਾਦ ਰੱਖੋ, ਵਰਦੀ ਸ਼ਾਨ ਨਹੀਂ, ਜ਼ਿੰਮੇਦਾਰੀ ਹੈ। ਜਿਹੜਾ ਇਨਸਾਨ ਦੀ ਇੱਜ਼ਤ ਨਹੀਂ ਕਰ ਸਕਦਾ, ਉਹ ਵਰਦੀ ਪਹਿਨਣ ਦੇ ਲਾਇਕ ਨਹੀਂ। ਤਾਂ ਦੋਸਤੋ, ਖੈਰ ਪੂਰੇ ਇਲਾਕੇ ਵਿੱਚ ਫੈਲ ਗਿਆ। ਲੋਕ ਆਖਣ ਲੱਗੇ, ਇਹ ਉਹ ਧੀ ਹੈ ਜਿਹੜੀ ਆਪਣੇ ਪਿਤਾ ਲਈ ਖੜੀ ਹੋਈ, ਇਸੇ ਲਈ ਉਹ ਸਾਡੇ ਵਰਗੇ ਆਮ ਲੋਕਾਂ ਲਈ ਵੀ ਹਮੇਸ਼ਾ ਖੜੀ ਰਹੇਗੀ। ਤਾਂ ਦੋਸਤੋ, ਆਖਿਰ ਵਿੱਚ ਇਹ ਮੈਂ ਆਖਾਂਗਾ ਕਿ ਤਾਕਤ ਨਾਲ ਨਹੀਂ, ਇੱਜ਼ਤ ਤੇ ਇਨਸਾਫ ਨਾਲ ਇਨਸਾਨ ਵੱਡਾ ਬਣਦਾ ਹੈ। ਪੁਲਿਸ ਦੀ ਵਰਦੀ ਸਿਰਫ ਤਾਕਤ ਨਹੀਂ, ਇਹ ਜ਼ਿੰਮੇਵਾਰੀ ਤੇ ਇੱਜ਼ਤ ਦੀ ਨਿਸ਼ਾਨੀ ਹੈ। ਤਾਂ ਦੋਸਤੋ, ਉਮੀਦ ਕਰਦਾ ਅੱਜ ਦੀ ਕਹਾਣੀ ਤੋਂ ਤੁਸੀਂ ਸਬਕ ਵੀ ਲਵੋਗੇ ਤੇ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਇਹੋ ਜਿਹੀ ਮਜ਼ੀਦ ਅੱਛੀ ਤੇ ਤਾਜ਼ਾ ਤਰੀਨ ਕਹਾਣੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ, ਔਰ ਕਮੈਂਟਸ ਵਿੱਚ ਤੁਸੀਂ ਸਾਨੂੰ ਜ਼ਰੂਰ ਦੱਸਣਾ ਹੈ ਕਿ ਅੱਜ ਦੀ ਸਾਡੀ ਇਹ ਸਟੋਰੀ ਤੁਹਾਨੂੰ ਕਿਵੇਂ ਦੀ ਲੱਗੀ। ਮਿਲਦੇ ਹਾਂ ਨਈ ਕਹਾਣੀ ਦੇ ਨਾਲ, ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।